नहमदुहु व नुसल्ली अला रसूलिहिल करीम अम्मा बाद फ़ाऊज़ु बिल्लाहि मिनश शैतानिर रजीम बिस्मिल्लाहिर्रहमानिर्रहीम। दरूद नबी करीम सल्लल्लाहु अलैहि वसल्लम ਦੇ ਉੱਤੇ ਅੱਜ ਸਾਡਾ ਤੀਸਰਾ ਸੈਸ਼ਨ ਹੈ। ਪਿਛਲੇ ਸੈਸ਼ਨ ਦੇ ਵਿੱਚ ਅਸੀਂ ਮੁਹੱਬਤ ਤੇ ਮੁਹੱਬਤ ਦੇ ਉੱਤੇ ਗੱਲ ਕਰ ਰਹੇ ਸਾਂ। ਅੱਲਾਹ ਤਬਾਰਕ व तआला ਨੇ ਕੁਰਾਨ ਪਾਕ ਦੇ ਵਿੱਚ जिस लफ्ज़ का इस्तेमाल किया है वो मवद्दत है। सूरह शूरा आयत नंबर 42 ते 43। दरूद पाक एक बहुत बड़ी ताकत है। अल्लाह तबारक व तआला ने इस अमल नूं इन्ना खास कर दिता कि यह अमल अबद यानी बंदा भी करता है ਤੇ ਜਿਹਦੀ ਬੰਦਗੀ ਕੀਤੀ ਜਾਂਦੀ ਹੈ ਉਹ ਮਾਬੂਦ ਖੁਦ ਵੀ ਇਹ ਅਮਲ ਕਰਦਾ ਹੈ ਔਰ ਉਹਦੇ ਫਰਿਸ਼ਤੇ ਵੀ ਇਹ ਅਮਲ ਕਰਦੇ ਨੇ। ਕੀ ਕਰਦੇ ਨੇ? ਅੱਲਾਹ ਦੇ ਰਸੂਲ ਤੇ ਉਹਨਾਂ ਦੀ ਆਲ ਦੇ ਉੱਤੇ ਦਰੂਦੋ ਸਲਾਮ ਭੇਜਦੇ ਨੇ, ਸਲਾਮਤੀ ਭੇਜਦੇ ਨੇ ਮਲਾਇਕਾ ਔਰ ਮੇਰਾ ਰੱਬ। ਤੇ ਫਿਰ ਆਪਣੇ ਈਮਾਨ ਲਿਆਉਣ ਵਾਲੇ ਮੂਮਨ ਬੰਦਿਆਂ ਨੂੰ ਅੱਲਾਹ ਤਬਾਰਕ व तआला ਦੀ ਜ਼ਾਤ ਦਾਵਤ ਦੇ ਰਹੀ ਹੈ ਕਿ ਇਹ ਈਮਾਨ ਵਾਲਿਓ ਤੁਸੀਂ ਵੀ ਨਬੀ ਤੇ ਦਰੂਦੋ ਸਲਾਮ ਭੇਜਿਆ ਕਰੋ। ਇਹ ਇੱਕ ਐਸਾ ਬਾਬਰਕਤ ਅਮਲ ਹੈ ਕਿ ਅੱਲਾਹ ਤਬਾਰਕ व तआला ਨੇ ਆਪਣੇ ਖਾਸ ਬੰਦਿਆਂ ਨੂੰ ਇਹਦੀ ਦਾਵਤ ਵੀ ਦਿੱਤੀ ਤੇ ਖੁਦ ਵੀ ਉਸ ਅਮਲ ਦਾ ਦੱਸਿਆ ਕਿ ਇਹ ਅਮਲ ਅੱਲਾਹ ਤਬਾਰਕ व तआला ਤੇ ਉਹਦੇ ਫਰਿਸ਼ਤੇ ਵੀ ਕਰਦੇ ਨੇ। ਹੁਣ ਅੱਲਾਹ ਤਬਾਰਕ व तआला ਨੇ ਕੁਨ ਕਹਿ ਕੇ ਸਾਰੀ ਕਾਇਨਾਤ ਜਿਹੜੀ ਹੈ ਨਾ ਉਹਨੂੰ ਤਖਲੀਕ ਫਰਮਾ ਦਿੱਤਾ, ਕਾਇਨਾਤ ਦੀ ਹਰ ਚੀਜ਼ ਨੂੰ ਬਣਾ ਦਿੱਤਾ। ਰੱਬੇ ਕਰੀਮ ਦਾ ਕਾਰਖਾਨਾ ਕੁਦਰਤ ਕਿਸੇ ਚੀਜ਼ ਦਾ ਮੁਹਤਾਜ ਨਹੀਂ ਹੈ। ਉਹ ਆਪਣੇ ਇੱਕ ਵਕਤ ਮੁਕਰਰਾ ਦੇ ਨਾਲ ਔਰ ਇੱਕ ਤਰਤੀਬ ਦੇ ਨਾਲ ਮੁਸਲਸਲ ਚੱਲ ਰਿਹਾ ਹੈ ਅਤੇ ਇਹ ਪੂਰਾ ਨਿਜ਼ਾਮ ਕਾਇਨਾਤ ਜਿਹੜਾ ਵੇ ਉਹ ਇਸੇ ਤਰ੍ਹਾਂ ਤਾਂ ਕਿਆਮਤ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਚੱਲਦਾ ਰਹੇਗਾ। ਮੇਰਾ ਰੱਬ ਹਰ ਵਕਤ ਮੇਰਾ ਪਾਕ ਪਰਵਰਦੀਗਾਰ ਜਿਹੜਾ ਨਾ ਉਹ ਆਪ ਮੇਰੀ ਅੱਲਾਹ ਦੀ ਜ਼ਾਤ ਫਰਮਾਉਂਦੀ ਹੈ ਕਿ 24 ਘੰਟੇ ਹਰ ਵਕਤ ਅੱਲਾਹ ਤੇ ਅੱਲਾਹ ਦੇ ਫਰਿਸ਼ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਤੇ ਦਰੂਦੋ ਸਲਾਮ ਭੇਜਦੇ ਨੇ। ਹੁਣ तमाम ਮਲਾਇਕਾ ਔਰ ਅੱਲਾਹ ਤਬਾਰਕ व तआला ਜਦੋਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਤੇ ਮੁਸਲਸਲ ਦਰੂਦੋ ਸਲਾਮ ਭੇਜ ਰਹੇ ਨੇ ਤੇ ਫਿਰ ਜ਼ਮੀਨ ਤੇ ਕੋਈ ਵੀ ਸ਼ਖਸ ਜਦੋਂ ਦਰੂਦ ਪੜ੍ਹਦਾ ਹੈ ਤੇ ਉਹਦੀਆਂ ਜਿਹੜੀਆਂ ਨੇ ਨਾ ਵੇਵਜ਼ ਐਂਡ ਵਾਈਬ੍ਰੇਸ਼ਨ, ਸਾਊਂਡ ਵਾਈਬ੍ਰੇਸ਼ਨ ਯਾਨੀ ਲਹਿਜੇ ਦੀ ਇਰਤਿਆਸ਼ ਜਿਹੜੀ ਹੈ, ਲਫ਼ਜ਼ਾਂ ਦੀ ਜਿਹੜੀ ਡਾਇਰੈਕਸ਼ਨ ਹੈ, ਜਿਹੜੀ ਉਹ ਜ਼ੁਬਾਨ ਤੋਂ ਲਫ਼ਜ਼ ਨਿਕਲਦੇ ਨੇ ਉਹਦੇ ਨਾਲ ਜਿਹੜੀਆਂ ਆਵਾਜ਼ ਦੇ ਵਿੱਚ ਹਵਾ ਦੇ ਵਿੱਚ ਲਹਿਰਾਂ ਪੈਦਾ ਹੁੰਦੀਆਂ ਨੇ ਉਹ ਇਰਤਿਆਸ਼ ਅਤੇ ਉਹ ਲਹਿਰਾਂ ਜਿਹੜੀਆਂ ਨੇ ਉਹ ਅੱਲਾਹ ਤਬਾਰਕ व तआला ਅਤੇ ਫਰਿਸ਼ਤਿਆਂ ਦੀ ਜਿਹੜੀ ਉਹ ਦਰੂਦੋ ਸਲਾਮ ਦੀ ਜਿਹੜੀ ਹੈ ਨਾ ਜਿਹੜੀ ਕਿ ਉਹ ਉਸ ਵਕਤ ਉਹਨਾਂ ਦੀ ਐਨਰਜੀ ਜ਼ਮੀਨ 'ਤੇ ਆ ਰਹੀ ਹੁੰਦੀ ਹੈ ਇਹ ਉਹਦੇ ਨਾਲ ਨਾ ਸੈਕਰੀਫਾਈਸ ਹੋ ਜਾਂਦੀਆਂ ਨੇ ਯਾਨੀ ਜੁੜ ਜਾਂਦੀਆਂ ਨੇ ਅਤੇ ਇਹਨਾਂ ਦੀ ਤਾਕਤ ਕਈ ਲੱਖਾਂ ਕਰੋੜਾਂ ਗੁਣਾ ਉਹਦੀ ਤਾਕਤ ਵੱਧ ਜਾਂਦੀ ਹੈ। ਜਿਹੜਾ ਅਸੀਂ ਦਰੂਦ ਭੇਜ ਰਹੇ ਹੁੰਦੇ ਹਾਂ ਅਗਰ ਆਪਣੇ ਵਾਸਤੇ ਅਸੀਂ ਕੋਈ ਦੁਆ ਕਰੀਏ ਅਤੇ ਉਹਦਾ ਅਸਰ ਜਿਹੜਾ ਨਾ ਉਹ ਤਾਂ ਹੋਏਗਾ ਕਿਉਂਕਿ ਰੱਬ ਸੁਣਦਾ ਹਰ ਪੁਕਾਰਨ ਵਾਲੇ ਦੀ ਪੁਕਾਰ। ਲੇਕਿਨ ਜਦੋਂ ਅਸੀਂ ਦਰੂਦ ਪਾਕ ਪੜ੍ਹਨੇ ਆ ਨਾ ਉਹਦੀ ਇਹ ਵੇ ਕਬੂਲੀਅਤ ਕਿ ਉਹ ਤੁਸੀਂ ਅਗਰ ਕਿਸੇ ਕਮੀ ਕੋਤਾਹੀ ਨਾਲ ਵੀ ਪੜ੍ਹ ਲਿਆ ਨਾ ਤਾਂ ਰੱਬ ਦੀ ਜ਼ਾਤ ਕਬੂਲ ਫਰਮਾਉਂਦੀ ਹੈ। ਦਰੂਦ ਕਿਸੇ ਵੀ ਸ਼ਕਲ ਦੇ ਵਿੱਚ ਕਿਸੇ ਵੀ ਸੂਰਤ ਦੇ ਵਿੱਚ ਜਿਹੜਾ ਰੱਦ ਨਹੀਂ ਹੁੰਦਾ।
ਦੁਆ ਰੱਦ ਹੋ ਸਕਦੀ ਹੈ, ਦੁਆ ਨੂੰ ਦੇਰ ਹੋ ਸਕਦੀ ਹੈ, ਦੁਆ ਜਿਹੜੀ ਹੈ ਉਹ ਤੁਹਾਡੇ ਵਾਸਤੇ ਅੱਗੇ ਪਿੱਛੇ ਰੋਕੀ ਜਾ ਸਕਦੀ ਹੈ, ਲੇਕਿਨ ਦਰੂਦ ਨਹੀਂ ਰੋਕਿਆ ਜਾਂਦਾ। ਦੁਆ ਕਰਨ ਵਾਲੇ ਸ਼ਖਸ ਦੇ ਅੰਦਰ ਜਿਤਨੀ ਪੋਜ਼ੀਟਿਵ ਐਨਰਜੀ ਹੋਏਗੀ ਉਨਾ ਹੀ ਉਹਦੀ ਦੁਆ ਨੂੰ ਮਕਬੂਲੀਅਤ ਹੋਏਗੀ। ਪਰ ਦਰੂਦ ਪਾਕ ਇੱਕ ਐਸੀ ਇਬਾਦਤ ਹੈ ਜਿਹੜਾ ਡਾਇਰੈਕਟ ਮਾਲਕ ਹਕੀਕੀ ਦੇ ਨਾਲ ਜੁੜਦਾ ਹੈ। ਦਰੂਦ ਇੱਕ ਕੰਪਰੀਹੈਂਸਿਵ ਦੁਆ ਹੈ ਔਰ ਕੰਪਰੀਹੈਂਸਿਵ ਇਲਤਜਾ ਹੈ। ਬੁਲੰਦੀ ਦਰਜਾਤ ਦੀ ਸੀੜੀ ਹੈ, ਹਾਜਤ ਰਵਾਈ ਦਾ ਇੱਕ ਰਸਤਾ ਹੈ, ਰਿਜ਼ਕ ਖੈਰੋ ਬਰਕਤ ਦੇ ਦਰਵਾਜ਼ੇ ਖੋਲ੍ਹਦੇ ਨੇ। ਪਰ ਇੱਥੇ ਇੱਕ ਸ਼ਰਤ ਹੈ ਕਿ ਰਿਸਾਲਤ ਮਾਪ ਸੱਲੱਲਾਹੁ ਅਲੈਹਿ ਵਸੱਲਮ ਤੇ ਉਹਨਾਂ ਦੀ ਔਲਾਦ ਦੇ ਨਾਲ ਮੁਹੱਬਤ, ਮਵੱਦਤ, ਵਫਾਦਾਰੀ ਇਹ ਈਮਾਨ ਦੀ ਕਾਮਯਾਬੀ ਦਾ ਅਸਲ ਰਾਜ਼ ਹੈ। ਜਦੋਂ ਇਨਸਾਨ ਆਪਣੇ ਅੰਦਰੋਂ ਆਪਣੇ ਰੱਬ ਦੇ ਨਾਲ ਜੁੜ ਜਾਂਦਾ ਹੈ, ਜਿਸ ਤਰ੍ਹਾਂ ਮੋਬਾਈਲ ਨੂੰ ਅਸੀਂ ਚਾਰਜ ਕਰਨ ਵਾਸਤੇ, ਉਹਨੂੰ ਨੱਥੀ ਕਰਨ ਵਾਸਤੇ ਇੱਕ ਨਾਲ ਚਾਰਜਰ ਲਾਉਂਦੇ ਹਾਂ, ਇੱਕ ਪਾਸੇ ਉਹਨੂੰ ਇੱਕ ਕਾਰ ਲਾਉਂਦੇ ਹਾਂ, ਇੱਕ ਸਾਈਡ ਦੇ ਉੱਤੇ ਉਹਨੂੰ ਚਾਰਜਰ ਜਿਹੜਾ ਲੱਗਾ ਹੋਇਆ ਹੁੰਦਾ ਉਹ ਉਹਨੂੰ ਕਰੰਟ ਦੇ ਰਿਹਾ ਹੁੰਦਾ ਵਾਇਰ ਦੇ ਜ਼ਰੀਏ। ਯਾਨੀ ਐਨਰਜੀ ਜਿਹੜੀ ਹੈ ਨਾ ਉਹ ਮੋਬਾਈਲ ਨੂੰ ਚਾਰਜ ਕਰ ਰਹੀ ਹੁੰਦੀ ਹੈ, ਲੇਕਿਨ ਕਿਸ ਤਰੀਕੇ ਦੇ ਨਾਲ? ਉਹਦੇ ਨਾਲ ਇੱਕ ਤਾਰ ਜੁੜੀ ਹੋਈ ਹੁੰਦੀ ਹੈ। ਇਹ ਵੀ ਕੁਰਬਤ ਲੱਲਾ ਜਿਹੜਾ ਹੈ ਨਾ ਇਹ ਉਹਦੀ ਐਨਰਜੀ ਹੈ ਜਿਹੜੀ ਇਨਸਾਨ ਦੇ ਨਾਲ ਜੁੜ ਕੇ ਉਹਦੇ ਅੰਦਰ ਜਿਹੜੀ ਹੈ ਨਾ ਪਾਵਰ, ਉਹਦੀ ਬੈਟਰੀ ਇਨਸਾਨ ਦੀ ਉਹਨੂੰ ਚਾਰਜ ਕਰਦੀ ਹੈ। ਅੱਲਾਹ ਦਾ ਜ਼ਿਕਰ ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ ਦਰੂਦੋ ਸਲਾਮ ਭੇਜਣਾ। ਕੋਈ ਇਨਸਾਨ ਅੱਲਾਹ ਤਬਾਰਕ ਵ ਤਆਲਾ ਦੀ ਜ਼ਾਤ ਦੇ ਨਾਲ ਜੁੜ ਕੇ ਅੱਲਾਹ ਤਾਲਾ ਦੇ ਨੂਰ ਦੇ ਨਾਲ ਆਪਣੇ ਆਪ ਨੂੰ ਨੂਰੀ ਕਰਨਾ ਚਾਹੁੰਦਾ ਹੈ ਤੇ ਉਹਦੇ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਵੇ ਕਿ ਉਹ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਮੁਹੱਬਤ ਵਿੱਚ, ਉਹਨਾਂ ਦੀ ਮਵੱਦਤ ਦੇ ਵਿੱਚ ਇੰਨਾ ਸਰਸ਼ਾਰ ਹੋਏ ਕਿ ਰੱਬ ਉਹਦੇ 'ਤੇ ਰਾਜ਼ੀ ਹੋ ਜਾਏ। ਪਿਆਸ ਲੱਗੀ ਹੋਵੇ, ਸਾਹਮਣੇ ਪਾਣੀ ਪਿਆ ਹੋਵੇ ਤੇ ਬੰਦਾ ਤਸਬੀਹ ਫੜ ਕੇ ਹੱਥ ਦੇ ਵਿੱਚ ਜ਼ਿਕਰ ਨਹੀਂ ਸ਼ੁਰੂ ਕਰੇਗਾ, ਕਿਉਂਕਿ ਉਹਦੇ ਨਾਲ ਉਹਦੀ ਪਿਆਸ ਨਹੀਂ ਬੁਝੇਗੀ ਜਦ ਤੱਕ ਉਹ ਹੱਥ बढ़ा ਕੇ ਪਾਣੀ ਨੂੰ ਚੁੱਕ ਕੇ ਖੁਦ ਪੀਵੇਗਾ ਨਹੀਂ। ਇਸੇ ਤਰ੍ਹਾਂ ਜਿੰਨੀ ਦੇਰ ਤੱਕ ਕੋਈ ਵੀ ਬੰਦਾ ਆਪਣੇ ਰੱਬੇ ਕਰੀਮ ਦੇ ਅੱਗੇ ਪੂਰੀ ਆਜਿਜ਼ੀ ਦੇ ਨਾਲ ਪੇਸ਼ ਹੋ ਕੇ ਉਹ ਆਪਣੇ ਰੱਬ ਦੇ ਨੂਰ ਨਾਲ ਜੁੜਨ ਦੀ ਕੋਸ਼ਿਸ਼ ਨਾ ਕਰੇ ਤੇ ਉਹ ਨੂਰੀ ਨਹੀਂ ਹੋ ਸਕਦਾ। ਤੇ ਜਦੋਂ ਉਹਦਾ ਵਜੂਦ ਨੂਰੀ ਹੋ ਜਾਏ ਤੇ ਫਿਰ ਉਹਦਾ ਵਜੂਦ ਹੀ ਅੱਲਾਹ ਤਾਲਾ ਦਾ ਘਰ ਬਣ ਜਾਂਦਾ। ਤੇ ਦਰੂਦ ਪਾਕ ਸਾਨੂੰ ਉਸ ਮੰਜ਼ਿਲ 'ਤੇ ਪਹੁੰਚਾ ਦਿੰਦਾ ਜਿਹੜੀ ਸਾਡੀ ਮੰਜ਼ਿਲ ਮਕਸੂਦ ਹੁੰਦੀ ਹੈ। ਇਹ ਦਰੂਦ ਪਾਕ ਦੀ ਸਭ ਤੋਂ ਵੱਡੀ ਫਜ਼ੀਲਤ ਹੈ। ਇਨਸ਼ਾ ਅੱਲਾਹ ਤਾਲਾ ਅਗਲੇ ਸੈਸ਼ਨ ਦੇ ਵਿੱਚ ਅਸੀਂ ਮਜ਼ੀਦ ਹੋਰ ਦਰੂਦ ਪਾਕ ਜਿਹੜਾ ਵੇ ਉਹਦੇ ਬਾਰੇ ਵਿੱਚ ਬਿਆਨ ਕਰਾਂਗੇ। ਸਦਕ ਅੱਲਾਹੁਲ ਅਜ਼ੀਮ।